अस्सलाम वालेकुम जी। ਸਿਆਣੇ ਕਹਿੰਦੇ ਵੀ ਖੂਹ ਉਹ ਜਿਹੜਾ ਵਗਦਾ ਹੋਵੇ, ਰੁੱਖ ਉਹ ਜਿਹਨੂੰ ਫਲ ਲੱਗਦਾ ਹੋਵੇ, ਤੇ ਬੰਦਾ ਉਹ ਜਿਹਦੇ ਤੋਂ ਗਾਂ ਕਿਸੇ ਨੂੰ ਫੈਜ਼ ਲੱਭਦਾ ਹੋਵੇ। ਵੀ ਸਿਆਣਿਆਂ ਤੋਂ ਸੁਣਿਆ ਵੀ ਜਿਹੜੇ ਖੂਹ ਤੋਂ ਕੋਈ ਪਾਣੀ ਨਹੀਂ ਨਾ ਭਰਦਾ ਜੀ, ਉਹ ਖੂਹ ਸੁੱਕ ਜਾਂਦਾ। ਜਿਹੜੇ ਖੂਹ ਤੋਂ ਬੰਦੇ ਪਾਣੀ ਭਰਦੇ ਰਹਿਣ, ਉਹ ਖੂਹ ਹਰਾ ਰਹਿੰਦਾ। ਤੇ ਹੁਣ ਅਸੀਂ ਬੰਦੇ ਉਹ ਦੇਖੀਦੇ, ਜਿਹੜਾ ਬੰਦਾ ਜ਼ਿੰਦਾ ਰਹੂਗਾ ਨਾ, ਜਿਹੜਾ ਬਚ ਜੂਗਾ, ਜਿਹਦੇ ਤੋਂ ਕੋਈ ਬੰਦੇ ਫੈਜ਼ ਲੈਣਗੇ ਨਾ, ਉਹਦਾ ਬਚੂਗਾ। ਮਰਨ ਤੋਂ ਬਾਅਦ ਵੀ ਉਹਦਾ ਨਾਂ ਰਹਿੰਦਾ। ਤੇ ਜਿਹੜਾ ਬੰਦਾ ਆਪਦੀ ਜ਼ਾਤ ਵਿੱਚ ਹੀ ਰਵੇ, ਉਹ ਜਿਹੋ ਜਿਹਾ ਜਿੰਦਾ ਉਹ ਜਿਹਾ ਮਰਿਆ। ਕੋਈ ਬੰਦਾ ਵੀ ਕਿਸੇ ਕੋ, ਰੱਬ ਦੀ ਜ਼ਾਤ ਨੇ ਹਰ ਬੰਦੇ ਨੂੰ ਕੁਛ ਨਾ ਕੁਛ ਹੁਨਰ, ਕੁਛ ਨਾ ਕੁਛ ਉਹਦੇ ਵਿੱਚ ਜ਼ਰੂਰ ਰੱਖਿਆ, ਜਿਹੜਾ ਦੂਸਰਿਆਂ ਤੱਕ ਉਹ ਪਹੁੰਚਾ ਸਕਦਾ। ਉਹ ਹੁਣ ਨਾ ਪਹੁੰਚਾਵੇ, ਉਹ ਉਹਦੀ ਮਰਜ਼ੀ ਹੈ। ਅਸੀਂ ਜਿੱਦਾਂ ਕੋਈ ਜ਼ਿਮੀਂਦਾਰਾਂ ਦੇ ਵਿੱਚ ਕੋਈ ਗੱਲਬਾਤ, ਕੋਈ ਨਵੀਂ ਫਸਲ, ਕੋਈ ਸ਼ੈ ਵੀ ਅਸੀਂ ਨਵੀਂ ਲਾਉਂਦੇ ਹਾਂ, ਉਹ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ। ਇੱਕ ਤਾਂ ਸਾਡੀ ਵੀਡੀਓ ਬਣ ਜਾਂਦੀ, ਤੇ ਦੂਜਾ ਇਹ ਹੈ ਵੀ ਉਹ ਕਿਸੇ ਨੂੰ ਸਿੱਖਣ ਨੂੰ ਕੋਈ ਸ਼ੈ ਲੱਭ ਜੇ, ਕੋਈ ਜ਼ਿਮੀਂਦਾਰ ਨੂੰ ਕੋਈ ਨੁਕਤਾ ਐਸਾ ਕਿਸੇ ਵਾਸਤੇ ਨਵਾਂ ਹੁੰਦਾ, ਕੋਈ ਨਵੀਂ ਗੱਲ ਕਿਸੇ ਨੂੰ ਪਤਾ ਲੱਗ ਜਾਂਦੀ। ਅੱਜ ਅਸੀਂ ਗੋਭੀ ਲਾ ਰਹੇ ਹਾਂ ਜੀ, ਫੁੱਲ ਵਾਲੀ ਗੋਭੀ। ਤੇ ਗੋਭੀ ਦੀ ਅਸੀਂ ਵੀਡੀਓ ਬਣਾਉਣ ਲੱਗੇ ਸੀ। ਸਾਡੇ ਕੋਲ ਪ੍ਰਾਹੁਣੇ ਆਏ ਬੈਠੇ ਜੀ, ਕੋਟ ਸ਼ਰੀਫ ਤੋਂ, ਬਾਹਰਲੇ ਮੁਲਕ ਤੋਂ ਪ੍ਰਾਹੁਣੇ ਆਏ ਹੋਏ। ਰਾਣਾ ਸਾਹਿਬ ਤਾਰਫ ਕਰਾਇਓ ਜੀ। ਹਾਂਜੀ, ਮੇਰਾ ਨਾਮ ਜੀ ਅਲੀ ਹਮਜ਼ਾ। ਅਲੀ ਹਮਜ਼ਾ ਸਾਹਿਬ ਬੈਠੇ ਆ ਜੀ, ਯੂਕੇ ਤੋਂ ਆਏ, ਸਕਾਟਲੈਂਡ ਤੋਂ। ਨਾਲ ਗੁਲਾਮ ਮੁਰਤਜ਼ਾ। ਗੁਲਾਮ ਮੁਰਤਜ਼ਾ ਸਾਹਿਬ ਬੈਠੇ ਜੀ, ਯੂਕੇ ਤੋਂ। ਤੁਸੀਂ ਬੈਠੋ, ਤੁਸੀਂ ਬਸ। ਮੀਆਂ ਅਸਮਾਨ ਅਸ਼ਰਫ ਜੀ। ਹਾਂ, ਮੀਆਂ ਉਸਮਾਨ ਅਸ਼ਰਫ ਸਾਹਿਬ ਕੋਟ ਸ਼ਰੀਫ ਤੋਂ ਜੀ। ਤੇ ਸਾਡੇ ਜੀ ਨਵਾਜ਼ਿਸ਼ ਸਾਹਿਬ ਜੀ, ਸਾਡੇ ਕੈਮਰੇ ਦੇ ਵਿੱਚ ਅੱਗੇ ਵੀ ਕਈ ਵਾਰੀ ਤੁਹਾਡੇ ਨਾਲ ਮੁਲਾਕਾਤ ਕਰਾਈ ਆ, ਤੇ ਸਾਡੇ ਪੀਰੋ ਮੁਰਸ਼ਦ ਵੀ ਆ ਜੀ, ਤੇ ਇਹਨਾਂ ਕੋਲੋਂ ਸਿੱਖੀ ਦਾ ਵੀ ਆ। ਉਹ ਗੱਲ ਜਿਹੜੀ ਅੱਗੇ ਗੱਲ ਕਰ ਰਹੇ ਸੀ ਫੈਜ਼ ਦੇਣ ਦੀ, ਉਹ ਕਿਸੇ ਨੂੰ ਮਾਲਕ ਨੇ ਕੋਈ ਵੱਡੀ ਅਤਾ ਕੀਤੀ ਆ, ਉਹ ਵੱਡੀ ਡਿਊਟੀ ਲੱਗੀ ਆ, ਉਹ ਹਰ ਬੰਦਾ ਨਹੀਂ ਕਰ ਸਕਦਾ, ਉਹ ਮਾਲਕ ਦੀ ਅਤਾ ਹੁੰਦੀ ਹੈ। ਪਰ ਜਿਹੜਾ ਜਿੱਥੇ ਤੱਕ ਆ, ਉੱਥੇ ਤੱਕ ਉਹਨੂੰ ਕਰਨੀ ਚਾਹੀਦੀ ਹੈ। ਤੇ ਸਾਡੇ ਕੋਲ ਜੀ ਖਿੱਦਰ ਵਾਲੇ ਤੋਂ ਹੀ ਪ੍ਰਾਹੁਣੇ ਆਏ ਬੈਠੇ ਆ ਜੀ। ਕਿਹੜੇ ਪਿੰਡ ਚੋਂ? 209 ਦੇ ਵਿੱਚੋਂ 209 ਗਾਹਬੇ। ਇਹਦਾ ਨਾਮ ਹੀ ਇਹਦਾ ਕੋਈ? ਗਾਹਬੇ ਲੋਧੀ ਨੰਗਲ ਦੱਸਿਆ। ਅੱਛਾ, ਲੋਧੀ ਨੰਗਲ 209 ਗਾਹਬੇ ਖਿੱਦਰ ਵਾਲਾ ਜੀ। ਉੱਥੋਂ ਤਸ਼ਰੀਫ ਫਰਮਾ ਜੀ ਸਾਡੇ ਭਰਾ ਬੈਠੇ। ਉਹਦੇ ਦੀ ਮਾਰਦੇ ਕੈਮਰਾ। ਹਾਂਜੀ, ਮਿਹਰਬਾਨੀ। ਇਹਨੂੰ ਲਿਆ। ਅੱਛਾ ਰਾਣਾ ਸਾਹਿਬ, ਇੱਕ ਸਪੀਕਰ ਦੇ ਦਿਓ ਯੂਕੇ ਵਾਲੇ ਭਰਾ ਨੂੰ, ਕਿਸੇ ਨਾਲ ਕੋਈ ਗੱਲਬਾਤ ਕੋਈ ਕਰੋ। ਅੱਛਾ ਜੀ ਜਨਾਬ, ਪਹਿਲਾਂ ਤੇ ਪੁੱਛਦੇ ਹਾਂ, ਤੁਹਾਡੇ ਕੋਲ ਕਿੰਨੇ ਕੁ ਦਿਨ ਹੋ ਗਏ ਆਇਆ ਨੂੰ ਤੁਹਾਨੂੰ? ਸਾਨੂੰ ਅੱਜ 10 ਦਿਨ ਹੋ ਗਏ। ਅੱਛਾ, 10 ਕੁ ਦਿਨ ਹੋ ਗਏ। ਤੇ ਉੱਥੇ ਕਿਤੇ ਗਲਾਸਕੋ 'ਚ? ਨਹੀਂ, ਅਬਰਡੀਨ। ਅੱਛਾ, ਅਬਰਡੀਨ। ਹਾਂਜੀ। ਉਹ ਕਿਉਂਕਿ ਸਾਡੇ ਤਾਂ ਫਟਾਫਟ ਸਕਾਟਲੈਂਡ ਤੋਂ, ਅਸੀਂ ਤਾਂ ਸਿਰਫ ਗਲਾਸਕੋ ਤੱਕ ਹੀ ਰਹਿੰਦੇ। ਗਲਾਸਗੋ ਤੋਂ ਆਪਣੇ ਜਿਹੜੇ ਲੋਕ ਆ, ਉਹ ਗਲਾਸਗੋ ਤੋਂ ਅੱਗੇ ਨੂੰ ਆਉਣਾ ਪਸੰਦ ਘੱਟ ਹੀ ਕਰਦੇ ਆ। ਆਹ, ਇਹਨਾਂ ਨੂੰ ਪਤਾ ਹੈ, ਆਉਂਦੇ ਰਹਿੰਦੇ ਆ। ਅੱਛਾ। ਤੇ ਕਿਆ ਮਸਰੂਫੀਅਤ ਹੈ ਉੱਥੇ? ਉੱਥੇ ਆਪਣਾ ਬਿਜ਼ਨਸ ਆ, ਅੱਛਾ। ਰੈਸਟੋਰੈਂਟ ਆ ਉੱਥੇ। ਹਾਂ, ਅੱਛਾ ਜੀ, ਬੜੀ ਚੰਗੀ ਗੱਲ ਆ। ਕਹਿੰਦੇ ਜਿਹੜੀ ਰੋਟੀ ਖਵਾਉਣਾ ਵਾ ਨਾ, ਭਾਵੇਂ ਪੈਸਿਆਂ ਨਾਲ ਖਵਾਓ ਤੇ ਭਾਵੇਂ ਫ੍ਰੀ ਖਵਾਓ, ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਹੈ। ਭੁੱਖੇ ਨੂੰ ਖਾਣਾ ਖਵਾਉਣਾ ਜਿਹੜਾ ਹੋਗਾ ਨਾ, ਇਹ ਬਹੁਤ ਵੱਡੀ ਗੱਲ ਦੱਸੋ ਜੀ। ਉਹਦਾ ਯੂਕੇ ਦੇ ਵਿੱਚ ਲਾਹੌਰ ਦੇ ਨਾਂ ਤੇ ਹੋਟਲ। ਹਾਂ, ਲਾਹੌਰ ਕੜਾਈ। ਲਾਹੌਰ ਕੜਾਈ। ਲਾਹੌਰ ਕੜਾਈ। ਅੱਛਾ, ਦੇਖੋ ਮੌਜਾਂ ਨਹੀਂ ਹੈ ਕਿ ਉੱਥੇ ਯੂਕੇ 'ਚ ਹੈ ਆ ਤੇ ਕੜਾਈਆਂ ਪਾਕਿਸਤਾਨ ਦੀਆਂ ਖਵਾਉਂਦੇ ਹੈ, ਯਾਨੀ ਕਿ ਬਿਲਕੁਲ ਉਪਰਾ ਨਹੀਂ ਹੋਣ ਦਿੰਦੇ ਤੁਸੀਂ ਉੱਥੇ ਬੰਦੇ ਨੂੰ। ਇਹ ਮੈਂ ਦੱਸਦਾ ਜੀ। ਹਾਂ। ਇਹ ਉੱਥੇ ਜੀ ਬਾਹਰ ਮੈਂ ਵੀ ਜਾ ਕੇ ਦੇਖਿਆ ਇੱਕ ਦੋ ਮੁਲਕ ਦੇ ਵਿੱਚ ਨਾ, ਉੱਥੇ ਤੜਕਾ ਨਹੀਂ ਲਾਉਂਦੇ। ਜਿਵੇਂ ਸਾਡੇ ਪਾਕਿਸਤਾਨ 'ਚ ਤੜਕਾ ਲੱਗਦਾ ਨਾ, ਤੇ ਉਹ ਉੱਥੇ ਤੜਕਾ ਨਹੀਂ ਲਾਉਂਦੇ। ਪਰ ਜਦੋਂ ਤੱਕ ਤੜਕਾ ਨਾ ਲੱਗੇ, ਸਾਨੂੰ ਸਕੂਨ ਨਹੀਂ ਆਉਂਦਾ। ਅਸੀਂ ਤੜਕਾ ਲਾ ਦਿੰਨੇ ਆ। ਤੜਕਾ ਲਾ ਦਿੰਦੇ ਆ ਤੁਸੀਂ। ਹਾਂ, ਤੇ ਉਹ ਫਿਰ ਜਿਹੜੀਆਂ ਮੂੰਹ ਸਲੂਣਾ ਨਾ ਜਦ ਤੱਕ ਹੋਵੇ, ਤੇ ਉਦੋਂ ਤੱਕ ਬੰਦੇ ਨੂੰ ਸਵਾਨੇ। ਉੱਥੇ ਅਸੀਂ ਲੱਭ ਕੇ ਪਾਕਿਸਤਾਨੀ ਹੋਟਲ ਅਸੀਂ ਰੋਟੀ ਖਾਂਦੇ ਰਹੇ। ਤੇ ਜਿਹੜਾ ਬੰਦਾ ਵੀ ਉੱਥੇ ਸਕਾਟਲੈਂਡ ਦੇ ਵਿੱਚ ਜਿਹੜਾ ਕਵੇ ਪਾਕਿਸਤਾਨੀ ਰੋਟੀ ਖਾਣੀ ਹੈ, ਉਹ ਲਾਹੌਰ ਕੜਾਈ ਤੇ ਪਹੁੰਚ ਜਾਵੇ। ਉੱਥੇ ਭਾਈ ਹੋਰਾਂ ਨੇ ਬੜਾਈ ਹੋਈ ਹੈ। ਹਾਂਜੀ, ਉੱਥੇ ਰੋਡ ਦੇ ਉੱਤੇ ਹੀ ਰੋਡ ਦੇ ਮੇਨ ਰੋਡ ਕਿੰਗ ਸਟਰੀਟ ਤੇ। ਲੈ ਪਹੁੰਚ ਗਏ ਬੰਦੇ। ਹੁਣ ਦੇਖ ਲੈ ਕੋ ਪਹੁੰਚਦੇ, ਸਾਡੇ ਵੀਡੀਓ ਦੇ ਰਾਹੀਂ ਪਹੁੰਚਣਗੇ ਉੱਥੇ। ਇੱਕ ਇਹਨਾਂ ਕੋਲ ਸਵਾਲ ਸੀ ਵੀ, ਮੈਂ ਕਿਹਾ ਵੀ ਤੁਹਾਡਾ ਜਿਹੜਾ ਜੰਪਾਲਾ ਇੱਥੇ ਦਾ ਵਾ ਕਿ ਉੱਥੇ ਦਾ ਹੀ ਆ? ਨਹੀਂ, ਜੰਪਾਲ ਮੇਰਾ ਇੱਥੇ ਦਾ ਵਾ। ਅੱਛਾ। ਮੈਂ ਬਚਪਨ 'ਚ ਉੱਥੇ ਚਲਾ ਗਿਆ ਸੀ, ਛੋਟਾ ਹੁੰਦਾ। ਅੱਛਾ, ਨਿੱਕੇ ਜਵਾਨੀ ਮੇਰੀ ਉੱਥੇ ਦੀ ਆ। ਅੱਛਾ। ਬਸ ਇੱਥੇ ਸ਼ੁਰੂ ਜੀ ਕਿਤੇ ਥੋੜਾ ਬਹੁਤਾ ਖੇਡੇ ਆ, ਬਾਕੀ ਕੰਮ ਉੱਥੇ ਹੀ ਕੀਤਾ। ਹਾਂਜੀ, ਬਿਲਕੁਲ। ਤੁਹਾਡੇ ਜੀ ਮਾਂ ਪਿਓ ਉੱਥੇ ਹੀ ਆ ਸਾਰੇ? ਹਾਂਜੀ, ਭੈਣ ਭਰਾ ਉੱਥੇ? ਹਾਂਜੀ, ਸਾਰੇ ਹੀ ਭੈਣ ਭਾਈ। ਇਹ ਜੀ ਸਾਡੇ ਲਾਗੇ ਅੱਗੇ ਵੀ ਕਈ ਵਾਰੀ ਗੱਲ ਹੋਈ ਆ, ਜਿਹੜੇ ਸਾਡੇ ਕੋਟਾ ਜਗਰਾਵਾਂ ਪਿੰਡ ਮਸ਼ਹੂਰ ਆ, ਇਹ ਇੰਡੀਆ ਦੇ ਵਿੱਚ ਵੀ ਉੱਥੇ ਕੋਟਾ ਜਗਰਾਵਾਂ ਜਰਾ? ਹਾਂਜੀ, ਉੱਥੇ ਵੀ ਕੋਟ ਤੇ ਜਗਰਾਵਾਂ ਦੋਨੇ। ਉਸੇ ਨਾਂ ਤੇ ਫਿਰ ਇਹ ਪਿੰਡ ਆ, ਉੱਥੋਂ ਹੀ ਉੱਠ ਕੇ ਆਏ ਹੋਏ ਆ। ਅੱਛਾ, ਇੱਕ ਗੱਲ ਦੀ ਜਨਾਬ ਸਮਝ ਨਹੀਂ ਆਈ ਕਿ ਇਹਨਾਂ ਪਿੰਡਾਂ ਦੇ ਬੰਦਿਆਂ ਨੂੰ ਵੀਜ਼ਾ ਬਹੁਤਾ ਲੱਭ ਗਿਆ, ਸਾਡੇ ਬੰਦਿਆਂ ਨੂੰ ਇੱਥੇ ਨਹੀਂ ਲੱਭਾ। ਕਿ ਸ਼ੁਰੂ ਤੋਂ ਹੀ ਗਏ ਹੋਏ ਜੀ ਉੱਥੇ ਬਾਹਰ? ਇੱਥੇ ਵਾਲਿਆਂ ਨੂੰ, ਆਪਣੇ ਪਿੰਡਾਂ ਵਾਲਿਆਂ ਨੂੰ ਅਕਲ ਪਹਿਲਾਂ ਆ ਗਈ। ਇਹ ਕੁਦਰਤੀ ਗੱਲ ਹੈ ਜੀ। ਕੋਟਾ ਜਗਰਾਵਾਂ ਵਾਲੇ ਪਾਸੇ ਬੰਦੇ ਬੜੀ ਦੇਰ ਦੇ ਪੁਰਾਣੇ ਬਾਹਰ ਗਏ ਹੋਏ ਜੀ। 1930-32 ਚ ਚਲੇ ਗਏ ਸੀਗੇ। 1930-32 ਦੇਖ ਲੈ ਕਿਹੜੇ ਟਾਈਮਾਂ ਦੀ ਗੱਲ। ਹਾਂ, ਹਜੇ ਪਾਕਿਸਤਾਨ ਵੀ ਕੱਚਾ ਪੱਕਾ ਆਬੂ ਜਿਹਾ ਸੀ ਉਦੋਂ, ਤੇ ਉਦੋਂ ਦੇ ਚਲੇ ਗਏ। ਸਭ ਤੋਂ ਪਹਿਲਾਂ ਇੱਥੋਂ 477 ਸਾਡੇ ਪਿੰਡ ਚੋਂ ਗਿਆ ਸੀ। ਹਾਂ,
477 ਦਾ ਨਾਂ ਕੀ? ਕੋਟਾ ਹਾਂ, ਕੋਟ ਸ਼ਰੀਫ, ਠੀਕ ਆ। ਦੱਸਦੇ ਆ ਵੀ ਉਹਨਾਂ ਵਕਤਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਬੈਂਕ ਬਣੇ ਸੀ, ਨਹੀਂ ਤੇ ਪਿੰਡਾਂ ਦੇ ਵਿੱਚ ਬੈਂਕ ਨਹੀਂ ਬਣਦਾ ਸੀਗਾ। ਉੱਥੇ ਫਿਰ ਲੋਕ ਜਦੋਂ ਬਾਹਰ ਚਲੇ ਗਏ, ਫਿਰ ਪੈਸੇ ਦੀ ਰੇਲ ਪੇਲ ਹੋਈ, ਫਿਰ ਉੱਥੇ ਬੈਂਕ ਦੀ ਲੋੜ ਪਈ। ਨਾਲੇ ਇਹਨਾਂ ਨੂੰ ਉਸ ਦੌਰ ਤਾਂ ਵੀਜ਼ਾ ਵੀ ਕੋਈ ਨਹੀਂ ਸੀ ਨਾ, ਹਾਂ, ਵੀਜ਼ਾ ਵੀ ਹਾਂਜੀ ਸੀ, ਬਸ ਕਿਰਾਇਆ ਹੋਣਾ ਚਾਹੀਦਾ ਸੀ। ਬੈਂਕਾਂ ਹੁਣ ਵੀ 2 ਆ ਸਾਡੇ ਪਿੰਡ ਕੋਟਾਂ ਦੇ ਵਿੱਚ, ਤੇ ਕੱਡੇ ਦੇ ਪਿੰਡ ਦੇ ਵਿੱਚ। ਹਾਂ, ਅੱਛਾ ਜੀ, ਅਸੀਂ ਪ੍ਰਾਹੁਣਿਓ ਅਸੀਂ ਬਣਾਉਣ ਲੱਗੇ ਸੀ ਗੋਭੀ ਦੀ ਵੀਡੀਓ। ਗੋਭੀ ਦਾ ਲੋਕਾਂ ਨੂੰ ਦੱਸਣ ਲੱਗੇ ਸੀਗੇ ਵੀ ਗੋਭੀ ਦੀ ਕੀ ਬਰੀਕੀ ਹੈ, ਈਚੀ ਮੀਚੀ ਅਸੀਂ ਲੋਕਾਂ ਤੱਕ ਪਹੁੰਚਾਣੀ। ਠੀਕ ਹੋ ਤੇ ਗਿਆ, ਉਹ ਅਸੀਂ ਪਹੁੰਚਾਉਂਦੇ ਨਾਲ ਚੱਲਦੇ ਹਾਂ ਆਪਾਂ ਸਾਰੇ। ਠੀਕ ਹੋ ਗਿਆ। ਕਿੱਧਰ ਵਾਲਾ ਸਾਹਿਬ ਚੱਲਦੇ ਹਾਂ ਆਪਾਂ। ਗੋਭੀ ਕਿਸ ਤਰ੍ਹਾਂ ਦਾ ਲੱਗਦਾ? ਠੀਕ ਹੈ ਜੀ। ਇਹ ਬੜੀ ਗੱਲ ਆ ਜੀ, ਤੁਹਾਡੇ ਵਰਗੇ ਲਵੇ ਮੁੰਡੇ ਜਿਹੜੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਆ ਨਾ ਜੀ, ਇਹ ਬੜੀ ਸਪੋਰਟ ਕਰ ਰਹੇ ਆ ਮੁਲਕ ਨੂੰ ਵੀ, ਆਪਣੇ ਘਰ ਨੂੰ ਤਾਂ ਕਰ ਹੀ ਰਹੇ ਆ, ਨਾਲ ਮੁਲਕ ਨੂੰ ਵੀ ਕਰ ਰਹੇ ਆ। ਤੇ ਪਰ ਇਹ ਆ ਵੀ ਉਹ ਅਸੀਂ ਤਾਂ ਕਈ ਵਾਰੀ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਆ ਵੀ ਜਿਹੜੇ ਸਾਡੇ ਪ੍ਰਦੇਸੀ ਭਰਾ ਨਾ, ਉਹਨਾਂ ਵਾਸਤੇ ਕੋਈ ਖਸੂਸੀ ਹੋਣਾ ਚਾਹੀਦਾ ਇੰਤਜ਼ਾਮ। ਉਹ ਉਹਨਾਂ ਨੂੰ ਉਦਾਂ ਹੁੰਦਾ ਨਹੀਂ ਜਿਵੇਂ ਉਹਨਾਂ ਨੂੰ ਮਿਲਣਾ ਚਾਹੀਦਾ। ਇੱਥੇ ਤਾਂ 에어ਪੋਰਟ ਦੇ ਉੱਤੇ ਕਹਿੰਦੇ ਬੰਦੇ ਖਿੱਚ ਧੂ ਕਰ ਦਿੰਦੇ ਉੱਥੇ। ਇਦਾਂ ਹੀ ਬਿਲਕੁਲ। ਆਹੋ, ਰਾਣਾ ਸਾਹਿਬ ਕਿੱਧਰ ਆ? ਆਓ, ਆ ਗੋਭੀ ਦੀ ਨਰਸਰੀ ਜਿਹੜੀ ਤੁਹਾਨੂੰ ਵਿਖਾਈ ਸੀ, ਬੜੀ ਦੇਰ ਹੋ ਗਈ ਪਨੀਰੀ ਜਿਹੜੀ ਤੁਹਾਨੂੰ ਵਿਖਾਉਂਦੇ ਰਹੇ ਆ, ਤੇ ਉਹ ਪਨੀਰੀ ਹੁਣ ਗਾਂ ਅਸੀਂ ਅੱਜ ਲਾਣ ਲੱਗੇ ਆ ਆਪਣੇ ਖੇਤ ਵਿੱਚ। ਪਹਿਲਾ ਪੌਦਾ ਅਸੀਂ ਲਵਾਉਣਾ ਸੀ ਯੂਕੇ ਵਾਲੇ ਭਰਾ ਤੋਂ, ਪਰ ਉਹ ਲੱਗ ਦਵਾੜਾ ਗਿਆ। ਹੁਣ ਹਾਂ ਚਲੋ ਕੋਈ ਨਹੀਂ, ਵਿਚਕਾਰਲਾ ਪੌਦਾ ਲਵਾ ਲਾ, ਅਗਲੇ ਤੁਹਾਡੇ ਦਾ ਲਵਾ ਲੈਣੇ। ਅਗਲੇ ਤੁਹਾਡੇ ਦਾ ਲਵਾ ਲਾ। ਲੋ ਜੀ, ਇਹ ਪਨੀਰੀ ਜਿਹੜੀ ਹੈ ਨਾ ਤਕਰੀਬਨ ਮਹੀਨੇ ਤੋਂ ਉੱਪਰ ਦੀ ਹੋ ਗਈ ਆ, ਇਹ ਤਿਆਰ ਹੋ ਗਈ ਆ। ਤੇ ਆ ਗ੍ਰੀਨ ਸ਼ੀਟ ਹਟਾਤੀ ਸੀ ਤਾਂ ਕਿ ਨਾ ਇਹ ਹਾਰਡ ਹੋ ਜੇ। ਤੇ ਇਹਨੂੰ ਕਹਿੰਦੇ ਆ 65 ਦਿਨਾਂ ਵਾਲੀ ਗੋਭੀ। ਤੇ ਸ਼ਾਹਦ ਸੁਰੋਇਆ ਸਾਹਿਬ ਜਿਹੜੇ ਆ ਨਾ, ਇੱਧਰ ਹਾਂ। ਆਹੋ, ਬੀਬੀਆਂ ਵਾਲਾ ਕੈਮਰਾ ਨਾ ਮਾਰੀ ਹਾਂ। ਭਾਵੇਂ। ਇੱਧਰ ਆ ਮੁੰਡੇ ਲਾ ਰਹੇ ਆ ਇਹਨਾਂ ਨੂੰ। ਐਦਾਂ ਜੀ ਮੁੰਡੇ ਕੋ ਸੋਟੀ ਆ, ਮਿਣ ਕੇ ਵਿੱਚ ਕੈਮਰਾਮੈਨ ਨਾ ਆਗਾ ਹੋ ਜਾ ਭਾਵੇਂ, ਮਿਣ ਕੇ ਸਰਾਖ ਕੱਢੀ ਜਾਂਦਾ, ਤੇ ਪਿੱਛੇ ਲੇਬਰ ਜਿਹੜੀ ਬੀਬੀਆਂ ਭੈਣਾਂ ਉਹ ਪੌਦੇ ਲਾਈ ਜਾਂਦੀਆਂ। ਸ਼ਾਹ ਸਾਹਿਬ, ਆ ਸਾਨੂੰ ਕੋਈ ਗੱਲਬਾਤ ਦੱਸੋ ਗੋਭੀ ਦੀ। ਇਹਨਾਂ ਨੇ ਕਾਨੇ ਮਿਣੇ ਹੋਏ ਆ ਜੀ ਪਹਿਲਾਂ। ਹਾਂ ਨਹੀਂ, ਇਹ ਚੰਗੀ ਟੈਕਨੀਕ ਆ, ਕਿਉਂਕਿ ਫਿਰ ਅੱਗਾ ਪਿੱਛਾ ਨਹੀਂ ਹੁੰਦਾ। ਇਹ ਸਹੀ ਦੇਸੀ ਟੈਕਨੀਕ ਹੈ ਜੀ। ਹਾਂ, ਦੇਸੀ ਆ ਵੈਸੇ ਤਾਂ ਉਹ ਲੰਬੀ ਰੱਸੀ ਨਾਲ ਵੀ ਕਈ ਵਾਰੀ ਜਿਹੜਾ ਉਹਨਾਂ ਨਿਸ਼ਾਨ ਲਾ ਦਿੰਦੇ ਆ, ਇੱਕੋ ਰੱਸੀ ਰੱਖਦੇ ਆ, ਉਹਨੂੰ ਲੱਗੇ ਹੁੰਦੇ ਆ ਨਿਸ਼ਾਨ, ਅੱਛਾ ਜੀ। ਤੇ ਨਾਲ ਜਿਹੜਾ ਇਹ ਨਾ ਜੀ ਥੋੜਾ ਜਿਹਾ ਲੇਟ ਹੋ ਗਿਆ, ਆ ਕੋਈ ਮੌਸਮ ਨੇ ਸਾਥ ਨਹੀਂ ਦਿੱਤਾ, ਪੌਦਾ ਵੱਡਾ ਹੋ ਗਿਆ। ਹਾਂ ਤੇ ਨਹੀਂ ਤੇ ਨਿੱਕੀ ਨਿੱਕੀ ਹੁਣ ਨੂੰ ਲਾ ਦੇਣੀ, ਤੇ ਹੁਣ ਨੂੰ ਚੱਲ ਪੈਣਾ ਸੀ ਕੰਮ, ਫਿਰ ਉਹ ਬਾਰਿਸ਼ਾਂ ਬਾਰਿਸ਼ਾਂ ਕਰਕੇ। ਅਜੀ ਆ ਸਪੀਕਰ ਨੂੰ ਦੇ ਦਿਓ, ਕੋਈ ਜ਼ਮੀਨ ਦੀ ਤਿਆਰੀ ਤੂੰ ਸਾਰੀ। ਅੱਛਾ ਸ਼ਾਹ ਸਾਹਿਬ, ਅੱਜ ਫਿਰ ਤੁਸੀਂ ਬਿਲਾਖਰ ਗੋਭੀ ਜਿਹੜੀ ਹੈ ਨਾ, ਇਹ ਸ਼ੁਰੂ ਕਰ ਦਿੱਤੀ। ਤੇ ਸਭ ਤੋਂ ਪਹਿਲਾਂ ਦੱਸੋ ਵੀ ਇਹ ਪਨੀਰੀ ਵਾਵਾ ਵੱਡੀ ਨਹੀਂ ਹੋਗੀ ਕੋਈ? ਨਹੀਂ, ਪਨੀਰੀ ਠੀਕ ਆ। ਅੱਛਾ, ਇਹ ਕਿਤਨੇ ਕੁ ਦਿਨਾਂ ਦੀ ਪਨੀਰੀ ਆ? ਇਹ ਹੈਗੀ 40 ਦਿਨਾਂ ਦੀ ਪਨੀਰੀ। ਅੱਛਾ 40 ਦਿਨ। ਅੱਛਾ, ਕਹਿੰਦੇ ਨਾ ਕਿਸੇ ਮਕਾਨ ਦੀ ਜਿਹੜੀ ਆ ਨਾ ਨੀਂਹ ਚੰਗੀ ਹੋਵੇ ਨਾ ਤਾਂ ਮਕਾਨ ਮਜ਼ਬੂਤ ਹੁੰਦਾ, ਤੇ ਫਸਲ ਆ ਨਾ ਜਿਹੜੀ, ਉਹ ਜ਼ਮੀਨ ਦੀ ਤਿਆਰੀ ਚੰਗੀ ਹੋਵੇ ਤੇ ਫਸਲ ਅੱਛੀ ਹੁੰਦੀ ਆ। ਤੇ ਜਦੋਂ ਤੱਕ ਨੀਂਹ ਦਾ ਨਾ ਪਤਾ ਲੱਗੇ ਵੀ ਕਿਸ ਸਾਈਜ਼ ਦੀ ਆ, ਕਿਸ ਹਵਾਲੇ ਨਾਲ, ਉਹ ਮਕਾਨ ਦਾ ਨਹੀਂ ਪਤਾ ਲੱਗਦਾ। ਤੇ ਵਹਾਈ ਦਾ ਜਦੋਂ ਤੱਕ ਨਾ ਪੁੱਛਿਆ ਜਾਵੇ, ਉਦੋਂ ਤੱਕ ਨਹੀਂ ਪਤਾ ਲੱਗਦਾ ਕਿ ਖੇਤ ਕਿੰਨੇ 'ਚ ਤਿਆਰ ਹੋਇਆ, ਕਿਸ ਤਰ੍ਹਾਂ ਤਿਆਰ ਹੋਇਆ। ਹੁਣ ਸਾਨੂੰ ਨਾ ਤੁਸੀਂ ਪੂਰੀ ਡਿਟੇਲ ਨਾਲ ਦੱਸੋ ਵੀ ਇਸ ਮਰਲੇ ਤੱਕ ਪਹੁੰਚਣ ਲਈ ਨਾ ਕੀ ਕੁਛ ਇਹਦੇ ਤੇ ਨਾ ਕੰਮ ਹੋਇਆ। ਇਹ ਸਬਜ਼ੀ ਰਾਣਾ ਸਾਹਿਬ ਕੋਈ ਵੀ ਲਾਣੀ ਆ ਨਾ, ਸਭ ਤੋਂ ਪਹਿਲਾਂ ਤੁਸੀਂ ਜ਼ਮੀਨ ਵਾਹ ਕੇ ਨਾ ਡਿਸਕਾ ਮਾਰ ਕੇ ਉਹਦਾ ਲੈਵਲ ਕਰਨਾ। ਠੀਕ ਹੈ। ਭਾਵੇਂ 6 ਮਹੀਨੇ ਬਾਅਦ ਲਾਣੀ, ਭਾਵੇਂ ਸਾਲ ਬਾਅਦ ਲਾਣੀ, ਉਹਦਾ ਲੈਵਲ ਜ਼ਰੂਰ ਕਰਨਾ। ਇਸ ਜ਼ਮੀਨ ਨੂੰ ਤੁਸੀਂ ਕਿੰਨੀ ਏਰੀ ਡਿਸਕਾਂ ਫਰਾਈਆਂ ਵਾ? ਇਹਨੂੰ ਡਬਲ ਡਿਸਕ ਮਾਰੀ ਆ। ਅੱਛਾ। ਉਸ ਤੋਂ ਬਾਅਦ ਇਹਨੂੰ 2 ਸੀਆਂ ਹਲਾਂ ਦੀ ਲਾ ਕੇ ਅੱਛਾ। ਇਹਦਾ ਲੈਵਲ ਕਰਾਇਆ। ਲੈਵਲ ਕਰਾਉਣ ਤੋਂ ਬਾਅਦ ਇਹਦਾ ਅਸੀਂ ਇਹਨੂੰ 5 ਫਾਲਾ ਮਾਰਿਆ। 5 ਹਲ ਹੁੰਦੇ ਗਹਿਰੇ ਜਾਂਦੇ ਉਹ ਵੀ ਦੋਰ ਲਾਈ ਆ? ਉਹ ਵੀ ਦੋਰ ਲਾਈ ਆ। ਅੱਛਾ। ਉਸ ਤੋਂ ਬਾਅਦ ਇਹਨੇ ਰੂਟਾ ਮਾਰਿਆ। ਅੱਛਾ। ਰੂਟਾ ਮਾਰ ਕੇ ਇੱਕ ਸੀਨ ਜਿਵੇਂ ਆ ਵੱਟ ਕੱਢੀ ਆ ਨਾ, ਇਹਦੇ ਉਲਟ ਸੀਨ ਲਾ ਕੇ ਨਾ ਟਰੈਕਟਰ ਨਾਲ ਫਿਰ ਵੱਟ ਕੱਢਤੀ ਇਹਦੀ। ਯਾਨੀ ਕਿ ਕੋਈ 7 ਕਸੀਆਂ ਵਾ ਤੇ 2 ਕ ਲੈਵਲ ਆ? 2 ਲੈਵਲ ਆ ਜੀ। ਤੇ ਇਹ ਲੈਵਲ 1 ਆ, ਨਹੀਂ, ਇੱਕ ਰੂਟਾ ਆ, 2 ਡਿਸਕਾਂ ਆ। ਇੱਕ ਲੈਵਲ ਤੁਸੀਂ ਦੱਸਿਆ ਨਾ ਵੀ ਡਿਸਕਾਂ ਤੋਂ ਬਾਅਦ ਆ ਤੇ ਇੱਕ ਰੂਟੇ ਤੋਂ ਨਹੀਂ ਬਾਅਦ? ਡਿਸਕਾਂ ਤੋਂ ਬਾਅਦ ਕਰ ਲੈਣਾ, ਰੂਟੇ ਤੋਂ ਬਾਅਦ ਲੈਵਲ। ਅੱਛਾ, ਰੂਟੇ ਤੋਂ ਬਾਅਦ ਲੈਵਲ। ਮਤਲਬ ਆ ਜਦੋਂ ਤੁਸੀਂ ਫਸਲ ਲਾਣੀ ਹੈ ਨਾ, ਹਰ 6 ਮਹੀਨੇ ਬਾਅਦ ਲਾਣੀ ਹੈ, ਸਾਲ ਬਾਅਦ ਲਾਣੀ ਇੱਕ ਹੈ। ਲੈਵਲ ਆ, ਸਬਜ਼ੀ ਜਦੋਂ ਵੀ ਲਾਣੀ ਹੈ ਨਾ, ਉਹਦਾ ਲੈਵਲ ਕਰਕੇ ਲਾਣੀ ਹੈ, ਲੈਵਲ ਕਰਕੇ ਤਾਂ ਕਿ ਪਾਣੀ ਜੜ ਨੂੰ ਉੱਪਰ ਨੀਚੇ ਲੱਗ ਗਿਆ ਨਾ ਤੇ ਫੰਗਸ ਆ ਜਾਂਦੀ ਹੈ, ਫਿਰ ਜ਼ਾਇਆ ਹੋ ਜਾਂਦਾ। ਯਾਨੀ ਕਿ 2 ਦਫਾ ਜਿਹੜਾ ਵਾ ਨਾ ਡਿਸਕਾਂ ਵਾ, ਤੇ 2 ਦਫਾ ਹੀ ਜਿਹੜਾ ਨਾ 5 ਫਾਲਾ ਵਾ, 5 ਫਾਲਾ। ਤੇ ਦੋ ਵੈਸੇ ਹੈ ਆ, ਤੇ ਇੱਕ ਰੂਟਾ ਜਿਹੜਾ ਵਾ ਨਾ ਇਹ ਹੈ ਤਾਂ। ਅੱਛਾ, ਇਹ ਫਿਰ ਕਿੰਨਾ ਕੁ ਖਰਚਾ ਬਣ ਗਿਆ 1 ਕਿੱਲੇ ਤੇ? ਇਹ ਜ਼ਮੀਨ ਦੀ ਜਿਹੜੀ ਵਾਹੀ ਹੈ 30,000 ਰੁਪਏ ਲੱਗ ਜਾਂਦਾ ਏਕੜ ਦਾ। 30,000 ਰੁਪਇਆ ਨਾ ਜਿਹੜਾ ਵਾ ਇਹ ਲੱਗ ਗਿਆ ਵਹਾਈ ਤੇ। ਹਾਂਜੀ, ਵਹਾਈ। ਤੇ ਆ ਲੇਬਰ ਜਿਹੜੀ ਆ
ਹਾਂਜੀ ਇਹਨਾਂ ਦਾ ਕਿੰਨਾ ਕਿੱਲੇ ਦਾ ਖਰਚਾ ਹੈ? ਇਹ ਲੇਬਰ ਦਾ ਜਿਹੜੀ ਗੋਭੀ ਆ ਤਾਂ 5000 ਰੁਪਏ ਪਰ ਏਕੜ ਹੈ 5000 ਪਰ ਏਕੜ ਯਾਨੀ ਕਿ ਫਿਕਸ ਹੈ। ਹਾਂਜੀ ਅੱਛਾ, ਇਹ ਤੁਸੀਂ ਕਿਸ ਤਰ੍ਹਾਂ ਯਾਨੀ ਕਿ ਫਾਸਲੇ ਦਾ ਜਿਹੜਾ ਦੇਖ ਰਹੇ ਸੀ ਅਸੀਂ ਕਿ ਉਹ ਇੱਕ ਹੈ ਫੁੱਟਾ ਜਿਹਾ ਜਿਹੜਾ ਵਾ ਉਹਦੇ ਨਾਲ ਮੁੰਡੇ ਨਿਸ਼ਾਨ ਲਾ ਰਹੇ ਸੀ? ਇਹ ਨਾ ਅਸੀਂ ਨਿਸ਼ਾਨ ਬਣਾ ਕੇ ਦੇਤੇ ਆ। ਇਹ ਅੱਛਾ। 12 ਇੰਚ ਦਾ ਨਿਸ਼ਾਨ ਆ ਫੁੱਟ ਦਾ ਇੱਕ। ਅੱਛਾ, ਉਹ ਪਹਿਲਾ ਨਿਸ਼ਾਨ ਲਗਾਈ ਜਾ ਰਹੇ ਆ ਇਹਦੇ ਚ ਨਿਸ਼ਾਨ ਲਗਾ ਲਾਈਨ ਦਾ, ਠੀਕ ਹੈ। ਉਹਦੇ ਉੱਪਰ ਨਿਸ਼ਾਨ ਲਗਾ ਕੇ ਤੇ ਹਰ 12 ਇੰਚ ਤੋਂ ਬਾਅਦ ਪੌਦਾ ਲਾਈ ਜਾ ਰਹੇ ਆ। ਯਾਨੀ ਕਿ ਤੇ ਇਹ ਪੌਦੇ ਬਿੱਲ ਤੁਸੀਂ ਬਿਲਕੁਲ ਬਰਾਬਰ ਜਾ ਰਹੇ ਆ, ਹਾਂ ਨਹੀਂ ਉੱਪਰ ਨੀਚੇ ਨਹੀਂ ਹਾਂ ਹੈਗੇ। ਬਿਲਕੁਲ ਬਰਾਬਰ ਆ। ਅੱਛਾ, ਇੱਕ ਹੈ ਕਿ 12 ਇੰਚ ਦਾ ਤਾਂ ਪੌਦੇ ਤੋਂ ਪੌਦੇ ਦਾ ਫਾਸਲਾ ਵਾ, ਤੇ ਪਟੜਾ ਕਿੰਨਾ ਚੌੜਾ ਵਾ? ਪਟੜਾ ਇਹ ਮਕਈ ਦਾ ਪਲਾਂਟਰ ਆ। ਹੂੰ, ਇਹ ਆਈਡੀਆ ਨਹੀਂ ਕਿੰਨੇ ਦਾ, ਜਿਹੜਾ ਹੁਣ ਆਮ ਨਹੀਂ ਮਕਈ 28 ਇੰਚ ਦਾ ਮੇਰੇ ਖਿਆਲ ਜਿਹੜਾ ਵਾ। 28 ਇੰਚ ਤੋਂ ਥੋੜਾ ਹੋਣਾ। ਅੱਛਾ, 24 ਇੰਚ ਦਾ ਹੋਣਾ 24 ਇਹ। ਇੰਚ ਦਾ ਵਾ। 24 ਇੰਚ ਦਾ। ਅੱਛਾ, ਜੇ ਇਹਦੇ ਬਜਾਏ ਉਹ ਲਗਾਇਆ ਜਾਵੇ ਵੀ ਉਹ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਦੋਵਾਂ ਦੇ ਮੱਥੇ ਤੇ ਲਾਉਂਦੇ ਆ, ਸਿੰਗਲ ਖੇਲ ਹੁੰਦੀ ਆ ਉਹ। ਲੇਕਿਨ ਉਹ ਸਿੰਗਲ ਖੇਲ ਇਹਦੇ ਤੇ ਇਹੀ ਬਥੇਰਾ ਵਾ। ਅੱਛਾ, ਇਹ ਦੱਸੋ ਵੀ ਇਹ ਤਾਂ ਪਾਣੀ ਜਿਹੜਾ ਇਹਨੂੰ ਕਿੰਨੀ ਵਾਰੀ ਲਾਇਆ ਵਾ ਲਾਉਣ ਤੋਂ ਪਹਿਲੇ? ਇਸ ਖੇਲਾਂ ਬਣਾ ਕੇ ਕੱਲ ਪਾਣੀ ਲਗਾਤਾ ਸੀ, ਅੱਜ ਇਹਨੂੰ ਅਸੀਂ ਇਹ ਮੁੰਤਕਿਲ ਕਰ ਰਹੇ ਹਾਂ। ਅੱਛਾ, ਤੇ ਮੁੰਤਕਿਲ ਕਰਨ ਤੋਂ ਬਾਅਦ ਫਿਰ ਫੌਰੀ ਤੌਰ ਤੇ ਇਹਨੂੰ ਪਾਣੀ ਲਾ ਦਾਂਗੇ ਇੱਕ ਪਾਣੀ ਪਹਿਲੇ ਲਾਣਾ ਵਾ ਹਾਂਜੀ ਤੇ ਇੱਕ ਪਾਣੀ ਮੁੰਤਕਿਲ ਕਰਨ ਤੋਂ ਬਾਅਦ। ਤੇ ਫਿਰ ਗੰਦ ਵਾਲੀ ਸਪਰੇ ਕਿਸ ਸਪਰੇ ਸਵੇਰ ਕਰਤੀ ਸੀ, ਇਹਨੂੰ ਪਾਣੀ ਲਾਉਣ ਤੋਂ ਪਹਿਲਾਂ ਸਪਰੇ ਕੀਤੀ ਹੈ। ਪਾਣੀ ਲਗਾ ਕੇ ਸਪਰੇ ਕਰਕੇ ਹੁਣ ਸ਼ਾਮ ਨੂੰ ਮੁੰਤਕਿਲ ਕਰ ਰਹੇ ਹਾਂ। ਅੱਛਾ, ਯਾਨੀ ਕਿ ਇਹ ਕੰਮ ਜਿਹੜੇ ਆ ਨਾ ਵੀ ਵਹਾਈ ਹਾਂਜੀ ਤੇ ਉਸ ਤੋਂ ਬਾਅਦ ਇਹ ਲਗਾਉਣ ਦਾ ਤੇ ਸਪਰੇ ਦਾ ਇਹ ਕੰਮ ਹੈ। ਤੇ ਖਾਦ ਖੂਦ ਦਾ ਇਹ ਦੱਸੋ ਸਭ ਕੁਛ? ਤੋਂ ਇਹਦੇ ਮੇਨ ਵਜ੍ਹਾ ਲਾਣੀ ਵੀ ਅਸੀਂ 3 ਵਜੇ ਤੋਂ ਬਾਅਦ ਆ। ਅੱਛਾ, ਠੀਕ ਆ। 3 ਵਜੇ ਤੋਂ ਜਦੋਂ ਯਾਨੀ ਕਿ ਹੀਟ ਘੱਟ ਹੋ ਜੇ। ਹੀਟ ਘੱਟ ਹੋਵੇ, ਡੇਲੀ ਭਾਵੇਂ ਤੁਸੀਂ 4 ਕਣਾ ਲਾਓ ਸ਼ਾਮ ਨੂੰ। ਆ 3 ਵਜੇ ਤੋਂ ਪਹਿਲੇ ਜਿਹੜੀ ਲਾਈ ਆ ਉਹ ਸ਼ਾਮ ਤੱਕ ਉਂਝ ਹੀ ਮਰ ਜਾਣੀ ਉਹ ਹੈ। ਹਾਂ ਤੇ ਅੱਛਾ, ਦੂਸਰਾ ਇਹ ਦੱਸੋ ਵੀ ਇਹਦੇ ਚ ਖਾਦ ਕਿੰਨੀ ਪਾਈ ਹੈ? ਖਾਦ ਦਾ ਕੀ ਹਿਸਾਬ ਕਿਤਾਬ ਆ ਕਿੱਲੇ 'ਚ? ਇਹਦੇ ਚ 2 ਬੋਰੀਆਂ ਡੀਏਪੀ ਫੀ ਏਕੜ ਨੂੰ ਫਲੱਡ ਕੀਤੀ ਹੈ। ਅੱਛਾ, ਹੋਰ ਇਸ ਤੋਂ ਇਲਾਵਾ ਡੀਏਪੀ ਤੋਂ ਇਸ ਤੋਂ ਇਲਾਵਾ ਹਲੇ ਕੋਈ ਨਹੀਂ ਕੀਤੀ। ਅੱਛਾ, ਬਾਅਦ ਚ ਫਿਰ ਜਦੋਂ ਇਹਦੇ ਚ ਕਿੰਨੀ ਖਾਦ ਪੈਣੀ ਆ? ਬਾਅਦ ਚ ਇਹਦੇ ਚ ਨਾਲ ਚੱਲਦੀ ਰਹੇਗੀ, ਨਾਈਟਰੋ ਚੱਲਦੀ ਰਹੇਗੀ ਅੱਛਾ, ਜਾਂ ਇੱਕ ਅੱਧੀ ਬੋਰੀ ਯੂਰੀਆ ਪਾ ਦਾਂਗੇ ਬਸ। ਤੇ ਹੋਰ? ਐਂਡ ਤੇ ਜਾ ਕੇ ਜਦੋਂ ਇਹ ਫੁੱਲ ਬਣੇਗਾ ਉਦੋਂ ਪੋਟਾਸ਼ ਪਾਵਾਂਗੇ। ਅੱਛਾ, ਪੋਟਾਸ਼ ਯਾਨੀ ਕਿ ਜਿਹੜਾ ਵਾ ਨਾ ਉਹ ਆਖਰੀ ਮਰਲੇ 'ਚ ਪੈਂਦੀ ਹੈ। ਮੇਰਾ ਖਿਆਲ ਸੀ ਵੀ ਸ਼ਾਇਦ ਜ਼ਮੀਨ ਦੀ ਤਿਆਰੀ ਵਾਲੀ ਵੀ ਕਈ ਉਦੋਂ ਵੀ ਪੈ ਜਾਂਦੀ ਹੈ, ਉਹ ਐਫਐਫਸੀ ਦੀ ਹੈਗੀ ਦਾਣੇਦਾਰ। ਅੱਛਾ, ਦਾਣੇਦਾਰ। ਅਗਰ ਤੁਸੀਂ ਪਹਿਲਾਂ ਪਾਣੀ ਫਿਰ ਉਸ ਟਾਈਮ ਪਾ ਦਿਓ, ਲੇਕਿਨ ਬਿਹਤਰ ਇਹ ਹੈ ਜਦੋਂ ਤੁਸੀਂ ਇਹਨੂੰ ਫੁੱਲ ਬਣੇਗਾ ਨਾ ਉਸ ਟਾਈਮ ਨੂੰ ਐਸਓਪੀ ਜ਼ਰੂਰਤ ਹੁੰਦੀ, ਉਸ ਟਾਈਮ ਪਾਓ ਇਹਨੂੰ। ਅੱਛਾ, ਤੇ ਇਹ ਪਨੀਰੀ ਤਾਂ ਹੋ ਗਈ 40 ਦਿਨ ਦੀ, ਤੇ ਜਦੋਂ ਇੱਥੇ ਸ਼ਿਫਟ ਹੋ ਜਾਂਦੀ ਕਿੰਨੇ ਦਿਨ ਲੈਂਦੀ ਹੈ? ਇਹ ਵੈਰਾਈਟੀਆਂ ਮੁxtਲਿਫ ਆ। ਅੱਛਾ, ਇਹ 55 ਦਿਨ ਦੀ ਆ, 65 ਦਿਨ ਦੀ ਆ, 75 ਦਿਨ ਦੀ। ਜਿਵੇਂ ਜਿਵੇਂ ਅਗਰ ਅੱਜ ਤੁਸੀਂ 15 ਦਿਨ ਪਹਿਲਾਂ ਲਾਉਂਦੇ ਨਾ, ਫਿਰ 55 ਦਿਨ ਦੀ ਵੈਰਾਈਟੀ ਲੱਗਣੀ ਸੀ। ਅੱਛਾ, ਆ ਜਿਹੜੀ ਅਸੀਂ ਲਾਈ ਹੈ 65 ਦਿਨ ਦੀ ਆ। 65 ਦਿਨ ਇੱਕ ਦੀ ਪਿੱਛੇ ਜਿਹੜੀ ਪਨੀਰੀ ਸਾਡੀ ਹੈ 75 ਦਿਨ ਦੀ ਆ। 75 ਦਿਨ ਤੇ ਦੀ ਮੁxtਲਿਫ ਯਾਨੀ ਕਿ 55 ਤੋਂ ਲੈ ਕੇ 75 ਦਿਨ ਦਾ ਵੈਰਾਈਟੀ ਵਾਈਜ਼ ਜਿਹੜਾ ਵਾ ਨਾ ਹਾਂਜੀ ਚੱਲਦੀ ਰਹਿੰਦੀ। ਇਹ ਹੈ ਆ। ਅੱਛਾ, ਦੂਸਰਾ ਪੌਦੇ ਇੱਕ ਕਿੱਲੇ 'ਚ ਕਿੰਨੇ ਲੱਗਦੇ ਆ? ਇਹ 18000 ਤੋਂ ਲੈ ਕੇ 22000 ਤੱਕ ਪੌਦਾ ਲੱਗਦਾ। ਅੱਛਾ, 18000 ਤੋਂ ਲੈ ਕੇ 22000 ਤੱਕ ਜਿਹੜਾ ਨਾ ਪੌਦਾ ਲੱਗਦਾ ਅਗਰ ਤੁਸੀਂ 12 ਇੰਚ ਤੇ ਲਾਓਗੇ ਹਾਂ, ਤੇ ਇਹ ਲੱਗੇਗਾ 22000। ਅਗਰ ਇਹ ਥੋੜਾ ਫਾਸਲਾ ਬੀਜ ਵਧਾਓਗੇ, ਦਾ ਕਿੰਨਾ ਖਰਚਾ? ਬੀਜ ਦਾ ਪਰ ਏਕੜ ਦਾ 30000 ਦਾ ਬੀਜ ਆਇਆ ਸੀ। ਅੱਛਾ, 30000 ਦਾ ਬੀਜ ਆਇਆ ਸੀ। ਵੈਸੇ ਅਗਰ ਉਂਝ ਮੁੱਲ ਲਓ ਪਨੀਰੀ ਤੇ ਫਿਰ ਇਹ ਤਕਰੀਬਨ ਕੋਈ ਲੱਖ ਤੋਂ ਉੱਪਰ ਦਾ ਖਰਚਾ ਬਣ ਜਾਏਗਾ, ਲੱਖ ਦੇ ਨੇੜੇ ਬਣੇਗਾ। ਲੱਖ ਦੇ ਨੇੜੇ ਬਣ ਜਾਏਗਾ। 4 ਰੁਪਏ ਦਾ ਪੌਦਾ ਅਗਰ ਮਿਲਦਾ। ਪੌਦਾ ਮਿਲਦਾ ਵਾ। ਤੇ ਪੈਦਾਵਾਰ ਇਹਦੀ ਕਿੰਨੀ ਕੁ ਮੁਮਕਿਨ ਆ? ਪੈਦਾਵਾਰ ਤਾਂ ਇਹਦੀ ਬੜੀ ਅੱਛੀ ਹੋ ਜਾਂਦੀ ਹੈ। ਬਾਹਰ ਰੇਟ ਡਿਪੈਂਡ ਕਰਦਾ ਰੇਟ ਦੇ ਉੱਤੇ। ਅੱਛਾ, ਰੇਟ ਦਾ ਅੱਛਾ ਹੋਵੇ ਤੇ 6 ਲੱਖ ਦਾ 7 ਲੱਖ ਦਾ ਆਰਾਮ ਨਾਲ ਏਕੜ ਹੋ ਜਾਂਦਾ। 6-7 ਅਗਰ ਰੇਟ ਨਾ ਹੋਵੇ ਤਾਂ ਲੱਖ ਦਾ ਵੀ ਨਹੀਂ ਹੁੰਦਾ ਇਹ। ਅੱਛਾ, ਗੋਡੀ ਇਹਨੂੰ ਕਿੰਨੀ ਕਰਵਾਣੀ ਆ? ਇਹਨੇ 2 ਗੋਡੀਆਂ ਹੋਣੀਆਂ। ਕਿਹੜੇ ਕਿਹੜੇ ਮਰਲੇ ਤੇ? ਬਸ ਆ ਜਦੋਂ ਕੋਈ ਅੱਜ ਤੋਂ 20 ਦਿਨਾਂ ਬਾਅਦ। ਹਾਂ, ਪਹਿਲੀ ਗੋਡੀ 20 ਦਿਨਾਂ ਤੋਂ ਬਾਅਦ? ਹਾਂ, ਉਸ ਤੋਂ ਬਾਅਦ ਫਿਰ ਇੱਕ ਗੋਡੀ 20 ਦਿਨਾਂ ਬਾਅਦ ਕਰ ਦੇਣੀ। ਅੱਛਾ, ਉਸ ਤੋਂ ਬਾਅਦ 20 ਦਿਨਾਂ ਤੋਂ ਬਾਅਦ। ਤੇ ਬਿਮਾਰੀਆਂ ਦਾ ਬਾਕੀ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਸ ਨੂੰ? ਇਹਨੂੰ ਅਗਰ ਤਾਂ ਬਾਰਿਸ਼ ਬੁਰਸ਼ ਆ ਜਾਵੇ, ਸਿਰ ਫੰਗਸ ਦੀ ਬਿਮਾਰੀ ਹੁੰਦੀ ਹੈ ਇਹਨੂੰ। ਅੱਛਾ, ਫੰਜੀਸਾਈਡ ਸਪਰੇ ਕੋਈ ਨਾ ਕੋਈ ਕਰਨੀ ਪੈਂਦੀ ਹੈ। ਠੀਕ ਅਗਰ ਬਾਰਿਸ਼ ਨਾ ਆਵੇ ਫਿਰ ਇਹਨੂੰ ਪੱਤੇ ਖਾਣ ਵਾਲੀ ਜਿਹੜੀ ਹੁੰਦੀ ਹੈ ਸੁੰਡੀ ਨਾ, ਉਹ ਆਂਦੀ ਹੈ ਉਹਦੇ ਵਾਸਤੇ ਬਸ। ਕੈਟਰਪਿਲਰ ਕੀ ਕਹਿੰਦੇ? ਮੈਚ ਕਰ ਦੋ ਅੱਛਾ, ਜਾਂ ਠੀਕ। ਕੋਈ ਲੀਫੋਰਾਨ ਜ਼ਹਿਰ ਹੈ ਉਹ ਕਰ ਦੋ। ਅੱਛਾ, ਬਾਕੀ ਇਹਨੂੰ ਐਡੀ ਖਾਸ ਬਿਮਾਰੀ ਕੋਈ ਨਹੀਂ ਆਂਦੀ। ਤੇ ਉਹ ਸੁੰਡੀ ਵਾਲੀ ਜਿਹਦੀ ਵਜ੍ਹਾ ਤੋਂ ਕਹਿੰਦੇ ਵੀ ਗੋਭੀ 'ਚ ਸੁੰਡੀ ਬੜੀ ਪੈ ਗਈ, ਉਹ ਕਿਸ ਮਰਲੇ ਤੇ ਸਪਰੇ ਕਰਦੇ ਆ? ਉਹ ਜਦੋਂ ਫੁੱਲ ਬਣਦਾ ਨਾ ਉਸ ਟਾਈਮ ਸਪਰੇ ਇੱਕ ਦੋ ਜ਼ਰੂਰ ਕਰੋ ਇਹਨੂੰ। 2 ਸਪਰੇਆਂ ਯਾਨੀ ਕਿ ਜਿਹੜੇ ਜਾਣ। ਤੱਕ ਵਿੱਚ ਹਾਂ, ਕੀੜੇ ਬਣੇ। ਤੇ ਹਾਰਵੈਸਟਿੰਗ ਇਹਦੀ ਇੱਕੋ ਦਮ ਹੋ ਜਾਂਦੀ ਕਿ ਆਹਿਸਤਾ ਆਹਿਸਤਾ? ਨਹੀਂ, ਇਹਦੀ ਆਸਤਾ ਆਸਤਾ ਹੋ ਜਾਂਦੀ ਹੈ। ਯਾਨੀ ਕਿ ਜਿਹੜੇ ਫੁੱਲ ਤਿਆਰ ਹੁੰਦੇ? 15 ਕੁ ਦਿਨ ਲੱਗਦੇ ਆ ਹਾਂ, ਤੇ ਖੇਤ ਤੁਹਾਡਾ ਵਿਹਲਾ ਹੋ ਜਾਂਦਾ ਹੈ। ਅੱਛਾ ਤੇ ਜਿਹੜੀ ਹਾਈਬ੍ਰਿਡ ਬੀਜ ਆ ਨਾ, ਜਿਹੜੀ ਦੇਸੀ ਆ ਉਹ ਲੱਗ ਜਾਂਦਾ ਥੋੜਾ ਮਹੀਨਾ ਇੱਕ। ਅੱਛਾ ਉਹ ਤਿਆਰ ਹੁੰਦੀ ਆ, ਤੁਸੀਂ ਕੱਟਦੇ ਮਹੀਨਾ ਪੂਰਾ ਲੱਗ ਜਾਂਦਾ। ਜਿਹੜੀ ਹਾਈਬ੍ਰਿਡ ਆ ਇਹ 15-20 ਦਿਨਾਂ ਦੇ ਅੰਦਰ ਤੁਹਾਡਾ ਅੱਛਾ, ਖੇਤ। ਇੱਥੇ ਜਿਹੜਾ ਵਾ ਕੋਈ ਗ੍ਰੀਨ ਸ਼ੀਟ ਵਗੈਰਾ ਦੀ ਤਾਂ ਲੋੜ ਕੋਈ ਨਹੀਂ ਹੈ ਇਸ ਨਹੀਂ, ਨੂੰ? ਹੁਣ ਇਸ ਟਾਈਮ ਕੋਈ ਜ਼ਰੂਰਤ ਨਹੀਂ, ਓਪਨ ਆ ਇਹ। ਅੱਛਾ, ਦੂਸਰਾ ਇਹ ਪੁੱਛਣਾ ਸੀ ਵੀ ਇਹਦਾ ਟੋਟਲ ਖਰਚਾ ਨਾ ਮੋਟਾ ਜਿਹਾ ਯਾਨੀ ਕਿ ਜਿਹੜਾ ਠੇਕੇ ਤੋਂ ਇਲਾਵਾ ਜਿਹੜਾ ਵਾ ਨਾ
ਇਹ ਦੱਸ ਦਿਓ ਵੀ 30,000 ਦੀ ਵਹਾਈ ਹੋ ਗਈ, ਬੀਜ ਹੋ ਗਿਆ ਤੇ ਆ ਬਾਕੀ ਸਪਰੇਆਂ ਖਾਦ ਵਗੈਰਾ, ਮੋਟਾ ਜਾਂ ਕੋਈ 5-10,000 ਦਾ ਫਰਕ ਪੈ ਵੀ ਸਕਦਾ ਵਾ। ਬਸ ਲੱਖ ਦੇ ਕਰੀਬ ਲਾ ਲਓ ਤੁਸੀਂ, ਇੱਕ ਲੱਖ ਲੱਗ ਰੁਪਏ ਦਾ ਖਰਚਾ ਗੋਭੀ ਦਾ ਹੋ ਜਾਂਦਾ। ਹੈ ਆ। ਤੇ ਇਹ ਕਿੰਨੀ ਕੁ ਰਿਸਕੀ ਫਸਲ ਸਮਝੀ ਜਾਂਦੀ? ਜਿਸ ਤਰ੍ਹਾਂ ਖੀਰਾ ਤੇ ਕਰੇਲਾ ਬਹੁਤ ਰਿਸਕੀ ਫਸਲਾਂ। ਨਹੀਂ ਇਹ ਰਿਸਕੀ, ਇਹ ਬਿਲਕੁਲ ਰਿਸਕੀ ਨਹੀਂ ਹੈਗੀ, ਇਹਦਾ ਰਿਸਕ ਰੇਟ ਦੇ ਉੱਤੇ ਹੀ ਆ ਬਸ। ਅੱਛਾ। ਬਾਕੀ ਇਹ ਮੌਸਮ ਹਾਲਾਤ ਆ ਕੋਈ ਏਦਾਂ ਕਹਿੰਦੇ ਨਹੀਂ ਵੀ ਉਹ ਟਾਕੇ ਟੋਕਰੀ ਨਾ ਹੋਵੇ, ਹੈ। ਹਾਂਜੀ ਮੌਸਮ ਰੇਟ ਨਾ ਡਾਊਨ ਹੋਵੇ ਇਹਦਾ। ਹਾਂ। ਬਾਕੀ ਇਹਨੂੰ ਬਿਮਾਰੀਆਂ ਆੜੀਆਂ ਸ਼ਦੀਦ ਨਹੀਂ ਆਉਂਦੀਆਂ, ਕੰਟਰੋਲੇਬਲ ਹੁੰਦੀਆਂ, ਤੁਸੀਂ ਕੋਈ ਸਪਰੇਅ ਕਰੋ ਤਾਂ ਕੰਟਰੋਲ ਹੋ ਜਾਂਦੀ ਹੈ। ਠੀਕ ਆ। ਲੋ ਫਿਰ ਅੰਜਮ ਨੂੰ ਫੜਾਉਂਦੇ ਆ ਮਾਈਕ, ਜੇ ਕੋਈ ਗੱਲ ਰਹਿ ਗਈ ਹੈ ਤੇ ਇਹ ਪਤਾ ਕਰ ਦਿੰਦਾ। ਨਹੀਂ ਜੀ, ਦਿਮਾਗ ਦੀ ਦਹੀਂ ਬਣਾਤੀ ਤੁਸੀਂ, ਹੁਣ ਪਿੱਛੇ ਕੀ ਰਹਿ ਗਿਆ ਜੀ? ਇਹ ਇਦਾਂ ਹੀ ਹੁੰਦੀ ਹੈ ਜੀ ਰਾਣਾ ਸਾਹਿਬ, ਈਚੀ ਮੀਚੀ ਤਾਂ ਫਿਰ ਇਹੀ ਗੱਲ ਹੁੰਦੀ ਹੈ। ਡਿਟੇਲ ਹੋਣੀ ਚਾਹੀਦੀ ਹੈ ਨਾ ਸਾਰੀ ਗੱਲ ਜੀ। ਸਰੋਇਆ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਠੀਕ ਹੈ ਜੀ। ਹਾਂਜੀ ਤੁਸੀਂ ਕਰੋ ਆਪਣਾ ਕੰਮ ਜੀ, ਤੁਹਾਡਾ ਕੰਮ ਛਡਾ ਕੇ ਅਸੀਂ ਗੱਲਬਾਤ ਕਰਾਈ। ਨਵਾਜ਼ ਸਾਹਿਬ ਕਿੱਧਰ ਗਏ? ਮੀਆਂ ਸਾਹਿਬ ਆਇਓ। ਜਨਾਬ ਸਾਡਾ ਕੰਮ ਤੁਹਾਨੂੰ ਕੈਸਾ ਲੱਗਿਆ ਜਿਹੜਾ ਤੁਸੀਂ ਦੇਖਿਆ? ਤੁਸੀਂ ਤਾਂ ਦੁਨੀਆ ਫਿਰੀ ਆ ਵੀ ਇਹ ਸਾਡਾ ਕੰਮ ਜਿਹੜਾ ਅਸੀਂ ਆ ਸਬਜ਼ੀਆਂ ਵਾਲਾ ਕਰ ਰਹੇ ਆ। ਇਹ ਜਿਹੜਾ ਪਾਕਿਸਤਾਨੀ ਆ ਤਰੀਕਾ ਇਹ ਸਾਰਿਆਂ ਤੋਂ ਵੱਧ। ਹਾਂਜੀ ਬਾਕੀ ਉੱਥੇ ਬਾਹਰ ਵੀ ਦੇਖੀਆਂ, ਟਰਕੀ ਜਾਂ ਇੰਗਲੈਂਡ ਵੀ ਗਏ ਆ, ਉੱਥੇ ਵੀ ਫਾਰਮ ਹਾਊਸ ਜਿਹੜੇ ਬਣੇ ਉਹਨਾਂ ਤੇ ਅਸੀਂ ਦੇਖਦੇ ਆਏ ਆ ਉਹ ਸਾਰੇ। ਜਦੀਦ ਆ। ਹਾਂਜੀ ਜਦੀਦ ਆ, ਲੇਕਿਨ ਪਰ ਜਿਹੜਾ ਆਹ ਕੰਮ ਦਾ ਮਜ਼ਾ ਵਾ ਨਾ ਇਹ ਉੱਥੇ ਜਾ ਕੇ ਨਹੀਂ ਬਣਦਾ। ਹਾਲਾਂਕਿ ਮਸ਼ੀਨਰੀ ਵੀ ਹੈ ਲੇਕਿਨ ਆ ਇਹਦਾ ਆਪਣਾ ਹੀ ਸਵਾਦ ਹੈ। ਬੰਦੇ ਜੁੜੇ ਰਹਿੰਦੇ ਆ। ਬੰਦੇ ਜੁੜੇ ਆ, ਰੌਣਕ ਜੀ ਰਹਿੰਦੀ ਆ, ਹੱਥੀ ਕੰਮ ਹੁੰਦਾ। ਫਿਰ ਬੰਦੇ ਇਹ ਕਹਿੰਦੇ ਸਾਂਝੀ ਰੋਜ਼ੀ ਆ ਵੀ ਇਹਦੇ 'ਚ ਦੁਨੀਆ ਫਿਰ ਨਾਲ ਕਈਆਂ ਦੇ ਚੁੱਲ੍ਹੇ ਚੱਲਦੇ ਆ, ਸਾਡਾ ਚੱਲਦਾ ਨਾਲ ਕਈਆਂ ਦਾ ਚੱਲਦਾ। ਹੁਣ ਆਪਦੀ ਡਿਊਟੀ ਸਾਰੇ ਕਰ ਰਹੇ ਆ ਨਾ। ਅਸੀਂ ਹੁਣ ਪਨੀਰੀ ਦੇ ਉੱਤੇ ਡਿਊਟੀ ਦਿਨ ਰਾਤ ਕੀਤੀ ਆ, ਹੁਣ ਪਨੀਰੀ ਲਾਉਣ ਵਾਲੀ ਆ ਬੀਬੀਆਂ ਆ ਗਈਆਂ, ਇਦਾਂ ਸਾਰੇ ਸਾਂਝੀ ਜੀ ਰੋਜ਼ੀ ਆ ਇਹ ਉੱਥੇ ਮਸ਼ੀਨਾਂ ਨਾਲ ਕੰਮ ਹੁੰਦਾ ਵਾ, ਮਸ਼ੀਨਾਂ ਨਾਲ। ਹੁੰਦਾ ਚੰਗਾ ਵਾ ਲੇਕਿਨ ਉਹ ਦਿਲ ਨਹੀਂ ਮੁਤਮਿਨ ਹੁੰਦਾ ਜਿੰਨੀ ਦੇਰ ਤੱਕ ਹੱਥ ਨਾਲ ਨਾ ਗੁੱਟਿਆ ਨਾਲ ਨਾ ਕੀਤਾ ਹੋਵੇ। ਤੇ ਤੁਹਾਡੇ ਕੋਟ ਸ਼ਰੀਫ ਦੇ ਵਿੱਚ ਵੀ ਉਹ ਕੋਈ ਇੱਕ ਦੋ ਕਹਿੰਦੇ ਹੈਗੇ ਆ ਘਰ ਜਿਹੜੇ ਜਦੀਦ ਕਰ ਰਹੇ ਆ। ਹਾਂਜੀ ਉਧਰ ਵੀ ਹੈ। ਹਾਂਜੀ ਜਿਨ੍ਹਾਂ ਦਾ ਅਨਵਰ ਸਾਹਿਬ ਹੈਗੇ। ਹੈ ਅਨਵਰ ਸਾਹਿਬ। ਹਾਂ ਅਨਵਰ ਸਾਹਿਬ ਦਾ, ਬਲਕਿ ਉਹਨਾਂ ਦਾ ਡ੍ਰਿਪ ਵਾਲਾ ਕੰਮ ਜਿਹੜਾ ਵਾ ਨਾ ਉਹ ਦੇਖਿਆ ਸੀ। ਉਹ ਦਰਬਾਰ ਸ਼ਰੀਫ ਦੇ ਕੋਲ ਹੀ ਆ। ਹਾਂਜੀ ਦਰਬਾਰ ਸ਼ਰੀਫ ਦੇ ਨਾਲ ਹੀ ਹੈ ਪਿੰਡ। ਉਹ ਦੇਖਾਂਗੇ ਕਿਸੇ ਦਿਨ ਆ ਕੇ। ਆ ਉਸ ਦਿਨ ਤਾਂ ਅਸੀਂ ਕਾਲ ਚ ਨਿਕਲਿਆ ਸੀ ਨਾ ਜਿਹੜਾ ਵਾ। ਹਾਂ ਬਾਗ ਵੀ ਲਾਇਆ ਉੱਥੇ ਲੱਗਾ, ਕੱਲੇ ਬੂਟੇ ਨੂੰ ਪੈਪ ਲੱਗਾ। ਹਾਂਜੀ ਉਹ ਉਹਨਾਂ ਨੇ ਜ਼ਰਾ ਵੀਆਈਪੀ ਕੀਤਾ ਕੰਮ ਸਾਰਾ। ਉਹ ਖਰਚੇ ਵਾਲਾ ਕੰਮ ਆ, ਉਹ ਦੁਨੀਆ ਆ ਰਹੀ ਆ ਉਸ ਪਾਸੇ ਵੀ। ਲੇਕਿਨ ਉਹ ਖਰਚਾ ਕਰਕੇ ਵੀ ਤਸੱਲੀ ਹੱਥ ਨਹੀਂ ਹੁੰਦੀ, ਉਹ ਕੰਮ ਜਿਹੜਾ ਹੱਥ ਨਹੀਂ ਕਰਦੇ ਆ। ਅੱਛਾ ਇਹ ਵੀ ਐਸੇ ਗੱਲ ਨਾ ਤੁਹਾਡੀ ਠੀਕ ਹੈ ਜੀ। ਕਈ ਥਾਂ ਤੇ ਦੇਖਿਆ ਵੀ ਇੰਨਾ ਖਰਚਾ ਕਰਕੇ ਬੰਦਿਆਂ ਨੇ ਉਹ ਪੈਪ ਪੱਟਤੇ। ਹਾਂਜੀ ਉਹ ਹੁਣ ਜਾਂ ਤਾਂ ਸਮਝ ਨਹੀਂ ਆਈ ਉਹਨਾਂ ਨੂੰ ਜਾਂ ਕੀ ਆ। ਤੇ ਕਈ ਥਾਂ ਤੇ ਕਾਮਯਾਬ ਵੀ ਆ, ਆਪੋ ਆਪ ਹਿਸਾਬ ਆ ਜੀ। ਤੇ ਅਸੀਂ ਜੀ ਹੁਣ ਵੀਡੀਓ ਤੁਹਾਡੇ ਤੱਕ ਪਹੁੰਚਾਤੀ ਗੋਭੀ ਦੀ। ਅਸੀਂ ਹੁਣ ਡੇਰੇ ਚੱਲਦੇ ਆਂ, ਕੋਈ ਆਪਣਾ ਗੱਲਾਂ ਬਾਤਾਂ ਕਰਦੇ ਆਂ ਤੇ ਤੁਸੀਂ ਆਪ ਦਾ ਕੰਮ ਕਰੋ। ਠੀਕ ਹੈ ਜੀ, ਬੜੀ ਮਿਹਰਬਾਨੀ।